ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਤੇ ਗੱਲਬਾਤ ਕਰਦੇ ਹਾਂ ਜੀ ਕੁਝ ਕੁ ਖਬਰਾਂ ਤੇ ਕਿ ਕੀ ਕੁਝ ਚੱਲ ਰਿਹਾ ਭਾਰਤ ਵਿੱਚ, ਪੰਜਾਬ ਦੇ ਵਿੱਚ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਸਰਬਜੀਤ ਸਿੰਘ ਝੋਕੜ ਟਰਲਕ, ਜਸਬੀਰ ਸਿੰਘ ਜੋਸਨ ਮਾਊਂਟਨ ਹਾਊਸ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਸਤਨਾਮ ਸਿੰਘ ਗਿੱਲ ਸਲਮਾ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਜੀ। ਤੇ ਹੁਣ ਆਪਾਂ ਚੱਲਦੇ ਹਾਂ ਜੀ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਹਾਂਜੀ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਚੋਣ ਜਾਬਤਾ ਲੱਗ ਗਿਆ ਤੇ ਜਿਹੜੀਆਂ ਪਾਰਟੀਆਂ ਆ ਇੱਕ ਦੂਸਰੇ ਦੇ ਖਿਲਾਫ ਉਹਨਾਂ ਦੀਆਂ ਸ਼ਿਕਾਇਤਾਂ ਚੱਲ ਰਹੀਆਂ ਆ ਤੇ ਹੁਣ ਆਮ ਆਦਮੀ ਪਾਰਟੀ ਨੇ ਸਿਮਰਤ ਬਾਦਲ ਦੀ ਸ਼ਿਕਾਇਤ ਲਗਾਈ। ਬਿਲਕੁਲ ਜੀ, ਐਕਚੁਅਲੀ ਕੱਲ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਕੀਤੀ ਗਈ ਆ ਅਕਾਲੀ ਦਲ ਦੇ ਵੱਲੋਂ। ਜਿਹੜੇ ਚੀਮਾ ਸਾਹਿਬ ਨੇ ਉਹਨਾਂ ਨੇ ਲਿਖਤੀ ਸ਼ਿਕਾਇਤ ਜਿਹੜੀ ਇਹਦੀ ਕੀਤੀ ਹੈ ਭਗਵੰਤ ਮਾਨ ਹੋਣਾ ਦੀ। ਇਹ ਕਿਹਾ ਕਿ ਉਹ ਲੋਕਾਂ ਨੂੰ ਉਕਸਾ ਰਹੇ ਨੇ, ਇਹ ਕਹਿ ਕੇ ਕਿ ਡਲੇ ਜਿਹੜੇ ਨੇ ਉਹ ਪੈਣਗੇ ਔਰ ਜਿਹਦੇ ਕਰਕੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕਾਫਲੇ ਦੇ ਉੱਤੇ 3 ਕੁ ਦਿਨ ਪਹਿਲਾਂ ਜਿਹੜਾ ਜੀ ਉਹ ਹਮਲਾ ਬੋਲਿਆ ਸੀਗਾ। ਇਹ ਉਸੇ ਹੀ ਭੜਕਾਹਟ ਦਾ ਕਾਰਨ ਸੀਗਾ ਕਿ ਲੋਕ ਜਿਹੜੇ ਨੇ ਉਹ ਭੜਕੇ ਨੇ। ਉਹ ਤੋਂ ਬਾਅਦ ਆਹ ਜਿਹੜੀ ਨਵੀਂ ਘਟਨਾ ਵਾਪਰੀ ਆ ਜਿਹਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜੁੱਤੀ ਮਾਰੀ ਗਈ ਆ, ਜਿਹਦੇ ਚ ਉਹਨਾਂ ਦੀ ਅੱਖ ਵੀ ਸੁੱਜ ਗਈ ਆ ਤੇ ਉਹਨਾਂ ਦੀ ਐਨਕ ਵੀ ਜਿਹੜੀ ਟੁੱਟੀ ਆ। ਇਦੋਂ ਬਾਅਦ ਜਿਹੜਾ ਬਿਆਨ ਕੇਂਦਰੀ ਮੰਤਰੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਜਿਹੜਾ ਜੀ ਆਇਆ, ਉਹਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਜਿਹੜੀ ਹੈ ਜੀ ਉਹ ਸ਼ਿਕਾਇਤ ਕਰ ਦਿੱਤੀ ਹੈ, ਜਿਹਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ ਜਿਹੜਾ ਜੀ ਉਹ ਸ਼ਰੇਆਮ ਧਮਕੀ ਦੇ ਰਹੇ ਨੇ ਕਿ ਜੇ ਬਾਦਲ ਸਾਹਿਬ ਨੇ ਡਾਂਗਾ ਚੁੱਕਣ ਦੇ ਵਾਸਤੇ ਕਹਿ ਦਿੱਤਾ ਤੇ ਆਮ ਆਦਮੀ ਪਾਰਟੀ ਵਾਲਿਆਂ ਵਲੰਟੀਅਰਾਂ ਦੇ ਵਿੱਚੋਂ ਕੋਈ ਜਿਉਂਦਾ ਨਹੀਂ ਬਚੂਗਾ। ਸੋ ਇਹ ਸ਼ਰੇਆਮ ਜਿਹੜਾ ਜੀ ਉਹ ਥ੍ਰੈਟ ਹੈ, ਜਾਨੋਂ ਮਾਰਨ ਦਾ ਜਿਹੜਾ ਜੀ ਉਹ ਥ੍ਰੈਟ ਹੈ। ਔਰ ਇਹਨੂੰ ਲੈ ਕੇ ਜਿਹੜਾ ਜੀ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਦੇ ਕੋਲੇ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਜਿਹੜੀ ਹੈ ਜੀ ਉਹ ਕਰਤੀ ਹੈ, ਜਿਹਦੇ ਨਾਲ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਵੀਡੀਓ ਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਪ੍ਰਿੰਟ ਹੋਈ ਖਬਰ ਹੈ ਉਹ ਇਹਦੇ ਨਾਲ ਨੱਥੀ ਕੀਤੀ ਗਈ ਆ। ਸੋ ਵੈਸੇ ਦੋ ਪਾਰਟੀਆਂ ਹੀ ਅਜੇ ਜਿਹੜੀਆਂ ਦੀ ਉਹ ਇੱਕ ਦੂਜੇ ਦੀਆਂ ਕੰਪਲੇਂਟ ਕਰ ਰਹੀਆਂ ਨੇ। ਬਾਕੀ ਜਿਹੜੀ ਆ ਪਾਰਟੀਆਂ ਨੇ ਉਹ ਕਿਉਂਕਿ ਅਜੇ ਟਿਕਟਾਂ ਦੀ ਵੰਡ ਦੇ ਵਿੱਚ ਲੱਗੀਆਂ ਹੋਈਆਂ ਨੇ, ਜਦੋਂ ਉਹ ਵੀ ਆ ਜਾਣਗੀਆਂ ਤੇ ਸ਼ਿਕਾਇਤ ਤੋਂ ਸ਼ਿਕਾਇਤੀ ਹੋਣ ਦਾ ਦੌਰ ਜਿਹੜਾ ਜੀ ਇਹ ਸ਼ਾਇਦ ਹੋਰ ਵਧੂਗਾ ਜੀ। ਜੀ ਵਧੂਗਾ ਜੀ, ਜ਼ਰੂਰ ਵਧੂਗਾ। ਤੇ ਅੱਗੇ ਆਪਾਂ ਸੂਚੀਆਂ ਦੀ ਗੱਲ ਕਰੀਏ, ਕਾਂਗਰਸ ਦੀ ਸੂਚੀ ਆਉਣ ਵਾਲੀ ਸੀ, ਭਾਜਪਾ ਦੀ ਸੂਚੀ ਆਉਣ ਵਾਲੀ ਸੀ, ਪਰ ਇਹ ਫਿਰ ਰੁਕ ਗਈਆਂ ਜੀ। ਬਿਲਕੁਲ, ਇਹ ਲਾਸਟ ਮਿੰਟ ਦੇ ਉੱਤੇ ਜਿਹੜੀਆਂ ਜੀ ਉਹ ਫੇਰ ਰੁਕ ਗਈਆਂ। ਇੱਕ ਤਾਂ ਇਹ ਕਿਹਾ ਜਾ ਰਿਹਾ ਜੀ ਕਿ ਤਾਰਾ ਡੁੱਬਿਆ ਹੋਇਆ, ਜਿਹਦੇ ਕਰਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜਾ ਜੀ ਜਿਹਨਾਂ ਨੂੰ ਮੰਨਦੇ ਮੁੰਦੇ ਨੇ ਉਹਨਾਂ ਨੇ ਦੱਸਿਆ ਕਿ ਅਜੇ ਭਾਈ ਨਾ ਜਾਈ ਕਾਂਗਰਸ 'ਚ, 14 ਤਰੀਕ ਨੂੰ ਜਿਹੜਾ ਜੀ ਉਹ ਜਾਵੀਂ। 12 ਹੋ ਗਈ। ਅੱਜ ਵੈਸੇ ਜੀ ਸੂਚੀ ਇਹ ਆ ਸਕਦੀ ਹੈ, ਪਰ ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਜੀ ਉਹ 14 ਨੂੰ ਹੋ ਸਕਦੀ ਹੈ। ਜੇ ਜਿਹੜਾ ਜੀ ਇਹਨਾਂ ਜਿਹੜੀਆਂ ਕੁਝ ਭਰੋਸੇਯੋਗ ਦੀਆਂ ਸੂਤਰਾਂ ਦੀਆਂ ਜਿਹੜੀਆਂ ਖਬਰਾਂ ਨੇ ਜੇ ਉਹਨਾਂ ਨੂੰ ਸਹੀ ਮੰਨੀਏ, ਇਟ ਮੀਨਸ ਕਿ ਕੁਝ ਜਿਹੜੀਆਂ ਸੀਟਾਂ ਨੇ ਉਹ ਹੋਲਡ ਤੇ ਰੱਖੀਆਂ ਜਾ ਸਕਦੀਆਂ ਨੇ, ਕਿਉਂਕਿ ਜਿਹੜਾ ਬੰਦਾ ਸ਼ਾਮਲ ਨਹੀਂ ਹੋਇਆ ਉਹਨੂੰ ਸੀਟ ਜਿਹੜੀ ਉਹ ਕਿਵੇਂ ਦੇ ਸਕਦੀ ਹੈ ਕਾਂਗਰਸ, ਇਹ ਵੀ ਥੋੜਾ ਜਿਹੜਾ ਜੀ ਉਹ ਸਵਾਲ ਰਹੂਗਾ। ਤੋ ਲਾਸਟ ਮਿੰਟ ਦੇ ਉੱਤੇ ਸੂਚੀ ਜਿਹੜੀ ਹੈ ਜੀ ਉਹ ਰੋਕ ਲਈ ਗਈ। ਇਹ ਕਿਹਾ ਗਿਆ ਜੀ ਕਿ ਫਾਈਨਲ ਹੋ ਗਈ ਹੈ। ਰਾਹੁਲ ਗਾਂਧੀ ਉਹਨਾਂ ਨੂੰ ਜਿਹੜੀ ਹੈ ਜੀ ਭੇਜਤੀ ਆ, ਉਹਦੇ ਉੱਤੇ ਉਹਨਾਂ ਦੀ ਸਟੈਂਪ ਜਿਹੜੀ ਆ ਉਹ ਲੱਗਣੀ ਬਾਕੀ ਆ। ਅੱਜ ਸੰਭਾਵੀ ਰੂਪ ਦੇ ਵਿੱਚ ਜਾਰੀ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਊਠ ਦੇ ਬੁੱਲ ਵਾਂਗੂ ਦਿੱਲੀ ਵੱਲ ਨੂੰ ਜਿਹੜਾ ਜੀ ਉਹ ਸਾਰੇ ਹੀ ਪੱਤਰਕਾਰ ਜਿਹੜੇ ਵੇਖੀ ਜਾਂਦੇ ਨੇ ਵੀ ਹੁਣ ਆਈ ਸੂਚੀ, ਹੁਣ ਆਈ ਜਿਹੜੀ ਉਹ ਸੂਚੀ। ਫੇਰ ਇੱਕ ਦਿਨ ਜਿਹੜਾ ਜੀ ਲੰਘ ਜਾਂਦਾ, ਇਹ ਕਿਹਾ ਜਾ ਰਿਹਾ ਜੀ ਕਿ ਕੱਲ ਨੂੰ ਆਊਗੀ। ਭਾਰਤੀ ਜਨਤਾ ਪਾਰਟੀ ਦਾ ਹਾਲਾਤ ਵੀ ਇਹੀ ਬਣੇ ਹੋਏ ਨੇ ਜੀ। 23 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਖੜੇ ਕਰਨੇ ਨੇ। 17 ਦੇ ਨਾਮ ਜਿਹੜੇ ਆ ਉਹ ਇਹ ਕਿਹਾ ਗਿਆ ਜੀ ਕਿ ਹਾਲ ਦੀ ਘੜੀ ਫਾਈਨਲ ਕਰ ਲਏ ਗਏ ਨੇ। ਕੱਲ ਜਾਰੀ ਹੋਣੀ ਸੀਗੀ ਸੂਚੀ, ਪਰ ਐਨ ਲਾਸਟ ਮਿੰਟ ਦੇ ਉੱਤੇ ਫਿਰ ਜਿਹੜਾ ਜੀ ਉਹ ਰੋਕ ਲਈ ਗਈ। ਜਿਹੜੇ 4 ਮੰਤਰੀ ਸ਼ਾਮਲ ਨੇ ਜਿਨ੍ਹਾਂ ਦੇ ਫਿਊਚਰ ਦੇ ਉੱਤੇ ਵੀ ਜਿਹੜੀ ਹੈ ਜੀ ਉਹ ਤਲਵਾਰ ਲਟਕ ਰਹੀ ਆ, ਇਹਦੇ ਚ ਭਗਤ ਚੂਨੀ ਲਾਲ, ਮਦਨ ਮੋਹਨ ਮਿੱਤਲ, ਅਨਿਲ ਜੋਸ਼ੀ, ਸੁਰਜੀਤ ਕੁਮਾਰ ਜਿਆਣੀ, ਸੋਮ ਪ੍ਰਕਾਸ਼, ਮਨੋਰੰਜਨ ਕਾਲੀਆ ਜਿਹੜਾ ਜੀ ਉਹ ਇਹਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਦੱਸੇ ਗਏ ਨੇ। ਜਿਨ੍ਹਾਂ ਨਾਵਾਂ ਦੇ ਉੱਤੇ ਸਹੀ ਪੈ ਚੁੱਕੀ ਆ ਉਹਦੇ ਚ ਦਿਨੇਸ਼ ਬੱਬੂ, ਹਰਜੀਤ ਗਰੇਵਾਲ, ਅਸ਼ਵਨੀ ਸ਼ਰਮਾ, ਸੁਖਜੀਤ ਕੌਰ ਸਾਹੀ, ਪ੍ਰਵੀਨ ਬਾਂਸਲ, ਸੁਖਪਾਲ ਸਿੰਘ ਨੰਨੂ ਜਿਹੜੇ ਅੱਜ ਇਹ ਸ਼ਾਮਲ ਹੈ। ਜਿਹੜੇ 17 ਦੀ ਸੂਚੀ ਆ, ਅੱਜ ਇਹ ਵੀ ਜਿਹੜੀ ਹੈ ਜੀ ਉਹ ਸੂਚੀ ਆ ਸਕਦੀ ਆ। ਉਂਝ ਵੈਸੇ
12 ਤਰੀਕ ਸਾਡੇ ਇੱਥੇ ਹੋ ਚੁੱਕੀ ਹੋਈ ਆ। ਕੱਲ ਦੀਆਂ ਨਾਮਜ਼ਦਗੀਆਂ ਜਿਹੜੀਆਂ ਦੀ ਉਹ ਸ਼ੁਰੂ ਹੋ ਗਈਆਂ, ਭਾਵ ਕਿ ਪੇਪਰ ਜਿਹੜੇ ਆ ਉਹ ਭਰੇ ਜਾ ਸਕਦੇ ਆ, ਭਰੇ ਜਾ ਰਹੇ ਨੇ। ਅਜੇ ਬਹੁਤੇ ਵੱਡੀਆਂ ਪਾਰਟੀਆਂ ਦੇ ਵੱਲੋਂ ਜਿਹੜਾ ਜੀ ਉਹ ਪੇਪਰ ਭਰਨ ਦੀਆਂ ਬਹੁਤੀਆਂ ਖਬਰਾਂ ਸਾਹਮਣੇ ਨਹੀਂ ਆਈਆਂ। ਛੋਟੇ ਮੋਟੇ ਜਿਹੜੇ ਨੇ ਜੀ ਉਹ ਜ਼ਰੂਰ ਇਹ ਪੇਪਰ ਭਰ ਰਹੇ ਨੇ। ਹਾਂ, ਇਹਦੇ ਵਿੱਚ ਇਹ ਵੀ ਦੱਸਦੀ ਹੈ ਕਿ ਜਿਹੜਾ ਸ਼ਿਵ ਲਾਲ ਡੋਡਾ ਜਿਹੜਾ ਭੀਮ ਟਾਂਕ ਮਾਮਲੇ ਦੇ ਵਿੱਚ ਜੇਲ੍ਹ 'ਚ ਹੈ, ਉਹਨੂੰ ਵੀ ਅਦਾਲਤ ਨੇ ਪਰਮਿਸ਼ਨ ਜਿਹੜੀ ਹੈ ਜੀ ਉਹ ਦੇ ਦਿੱਤੀ ਆ ਕਿ ਇੱਕ ਦਿਨ ਜਾ ਕੇ ਆਪਣੇ ਕਾਗਜ਼ ਜਿਹੜੇ ਆ ਉਹ ਦਾਖਲ ਕਰ ਸਕਦਾ ਹੈ। ਔਰ ਇਸੇ ਕਰਕੇ ਹੀ ਉਹ ਅਕਾਲੀਆਂ ਦੇ ਨਾਲ ਮੀਟਿੰਗ ਜੇਲ੍ਹ 'ਚ ਲਾਈ ਬੈਠਾ ਸੀ, ਜਿਹਦੇ ਉੱਤੇ ਛਾਪਾ ਮਾਰਿਆ ਗਿਆ ਸੀਗਾ ਜੀ। ਜੀ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਜੁੱਤੀ ਕਾਂਡ ਦੀ। ਜਿਸ ਵੇਲੇ ਦਾ ਕਾਂਡ ਹੋਇਆ ਉਸ ਟਾਈਮ ਤੋਂ ਹੀ ਜਿਹੜੀ ਸਿਆਸਤ ਹਮਲਾਵਰ ਬਣ ਗਈ ਜੀ। ਬਿਲਕੁਲ, ਐਕਚੁਅਲੀ ਇਹ ਹੈ ਕਿ ਦੇਖੋ ਦੇਖਿਆ ਜਾਵੇ ਤਾਂ ਇਹ ਅਕਸਰ ਜਿਵੇਂ ਕਿਹਾ ਜਾਂਦਾ ਨਾ ਜੀ ਕਿ ਜਿਹੜੀ ਹਿੰਸਾ ਹੈ, ਜਿਹੜਾ ਬੰਦਾ ਹਿੰਸਾ ਨੂੰ ਬੜਾਵਾ ਦਿੰਦਾ, ਜਿਹੜਾ ਬੰਦਾ ਹਿੰਸਾ ਨੂੰ ਸਹੀ ਕਹਿੰਦਾ, ਅਕਸਰ ਹਿੰਸਾ ਜਿਹੜੀ ਹੈ ਜੀ ਫਿਰ ਉਹਦੇ ਉੱਤੇ ਭਾਰੂ ਪੈਂਦੀ ਆ। ਜਿਵੇਂ ਕਹਾਵਤ ਹੈ ਨਾ ਕਿ ਸ਼ੇਰ ਦੀ ਸਵਾਰੀ ਤੁਸੀਂ ਓਨੀ ਦੇਰ ਕਰਦੇ ਹੋ ਜਿੰਨੀ ਦੇਰ ਤੱਕ ਉਹਦੀ ਪਿੱਠ ਤੇ ਹੋ। ਜਦੋਂ ਉਹਦੀ ਪਿੱਠ ਤੋਂ ਉਤਰੇ ਤੇ ਫਿਰ ਸ਼ੇਰ ਨੇ ਤਾਂ ਖਾ ਜਾਣਾ ਹੁੰਦਾ ਜਿਹੜੀ ਸਵਾਰੀ ਕਰਨ ਵਾਲੇ ਨੂੰ। ਜੇ ਆਪਾਂ ਪਿਛਲੇ ਚਲੋ 10 ਸਾਲ ਤੇ ਨਾ ਜਾਓ, 5 ਸਾਲਾਂ ਦੇ ਵਿੱਚ ਜਿਹੜਾ ਦੇਖਿਆ ਜਾਵੇ ਤਾਂ ਜਿਹੋ ਜਿਹਾ ਹਮਲਾਵਰ ਜਿਹੜਾ ਦੀ ਉਹ ਰੁੱਖ ਪੰਜਾਬ ਦੇ ਵਿੱਚ ਚੱਲਦਾ ਰਿਹਾ, ਜੇ ਘਟਨਾਵਾਂ ਦੀ ਸੂਚੀ ਦੇਣੀ ਹੋਵੇ ਤਾਂ ਬਹੁਤ ਲੰਬੀ ਆ। ਸੁਣਨ ਵਾਲੇ ਸਾਰੇ ਜਿਹੜਾ ਜੀ ਉਹ ਜਾਣਦੇ ਨੇ, ਸਮੇਂ-ਸਮੇਂ ਤੇ ਯਾਦ ਵੀ ਜਿਹੜਾ ਜੀ ਉਹ ਕਰਾਉਂਦੇ ਰਹੇ ਆ। ਤੁਸੀਂ ASI ਜਿਹੜਾ ਜੀ ਉੱਥੋਂ ਸ਼ੁਰੂ ਕਰ ਲਓ, ਜਿਹੜਾ ਆਪਣੀ ਧੀ ਦੀ ਇੱਜ਼ਤ ਬਚਾਉਣ ਗਿਆ ਸੀ ਉਹਨੂੰ ਮਾਰਨ ਤੋਂ ਲੈ ਕੇ ਕਿੱਥੋਂ ਤੱਕ ਬਰਗਾੜੀ ਕਾਂਡ ਤੱਕ ਜਿਹੜਾ ਜੀ ਉਹ ਆ ਜਾਓ। ਥਾਂ-ਥਾਂ ਦੇ ਉੱਤੇ ਹਿੰਸਾ ਦਾ ਸਹਾਰਾ ਲਿਆ ਗਿਆ, ਡਾਂਗਾਂ ਦਾ ਸਹਾਰਾ ਜਿਹੜਾ ਸੀਗਾ ਜੀ ਉਹ ਲਿਆ ਗਿਆ। ਹੁਣ ਜਿਹੜੀ ਇਹ ਹਿੰਸਾ ਸਾਹਮਣੇ ਆ ਰਹੀ ਹੈ ਨਿੰਦਣਯੋਗ ਹੈ, ਕਿਉਂਕਿ ਇਹ ਕੋਈ ਤਰੀਕਾ ਨਹੀਂ ਹੈ। ਜਿਹੜਾ ਜੀ ਲੋਕਾਂ ਨੂੰ ਵੀ ਥੋੜਾ ਜਿਹਾ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਉਹ ਆਪਣਾ ਗੁੱਸਾ ਜਿਹੜਾ ਜੀ ਉਹ 4 ਤਰੀਕ ਤੱਕ ਸੰਭਾਲ ਕੇ ਰੱਖਣ। 4 ਤਰੀਕ ਨੂੰ ਮਸ਼ੀਨਾਂ ਦੇ ਉੱਤੇ ਜਾ ਕੇ ਆਪਣਾ ਗੁੱਸਾ ਕੱਢਣ ਤੇ ਉਹ ਜਾਇਜ਼ ਜਿਹੜਾ ਜੀ ਹੋਊਗਾ। ਹਿੰਸਾ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਪਰ ਸਵਾਲ ਇਹ ਜ਼ਰੂਰ ਹੈ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਹਿੰਸਾ ਜਿਹੜੀ ਹੈ ਜੀ ਉਹ ਹੁੰਦੀ ਰਹੀ ਆ, ਉਦੋਂ ਇਹ ਸਾਰੇ ਜਿਹੜੇ ਖਾਸ ਤੌਰ ਦੇ ਉੱਤੇ ਸੱਤਾਧਾਰੀ ਸਨ ਜੀ, ਇਹ ਚੁੱਪ ਕਰਕੇ ਮੂੰਹ 'ਚ ਘੁੰਗਣੀਆਂ ਪਾ ਕੇ ਕਿਉਂ ਚੁੱਪ ਰਹੇ ਜੀ, ਬੋਲੇ ਕਿਉਂ ਨਹੀਂ? ਉਦੋਂ ਹਿੰਸਾ ਨੂੰ ਡੱਕਿਆ ਜਾਂਦਾ, ਹਿੰਸਾ ਨੂੰ ਰੋਕਿਆ ਜਾਂਦਾ ਤੇ ਕਹਾਣੀ ਜਿਹੜੀ ਸੀ ਇੱਥੋਂ ਤੱਕ ਨਾ ਆਉਂਦੀ। ਹੁਣ 2 ਪਾਰਟੀਆਂ ਜਿਹੜੀਆਂ ਖਾਸ ਤੌਰ ਦੇ ਉੱਤੇ ਆਮੋ ਸਾਹਮਣੇ ਜਿਹੜੀਆਂ ਦੀ ਉਹ ਹੋ ਗਈਆਂ ਨੇ, ਇੱਕ ਅਕਾਲੀ ਦਲ ਹੈ, ਦੂਜੇ ਆਮ ਆਦਮੀ ਪਾਰਟੀ ਦੇ ਜਿਹੜੇ ਜੀ ਉਹ ਵਰਕਰ ਨੇ। ਜਿੱਥੋਂ ਤੱਕ ਗੱਲ ਹੈ ਜੀ, ਇਹ ਸਾਰੇ ਜਾਣਦੇ ਨੇ ਕਿ ਜਿਹੜਾ ਯੂਥ ਹੈ ਉਹ ਬਹੁਤਾ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਜਿਹੜੇ ਉਹ ਜ਼ਿਆਦਾ ਯੂਥ ਦਾ ਝੁਕਾਓ ਜਿਹੜਾ ਜੀ ਪੰਜਾਬ ਦੇ ਵਿੱਚ ਉਹਨਾਂ ਵੱਲ ਹੈਗਾ। ਪਰ ਜਿਹੜਾ ਅਕਾਲੀ ਦਲ ਹੈ ਜੀ ਉਹਨੇ ਵੀ ਸੋਈ ਵਰਗੀਆਂ ਜਿਹੜੀਆਂ ਜਥੇਬੰਦੀਆਂ ਉਹਦੇ ਵਿੱਚ ਇਸ ਤਰ੍ਹਾਂ ਦੇ ਅਨਸਰ ਜਿਹੜੇ ਆ ਜੀ ਉਹ ਫਿੱਟ ਕੀਤੇ ਹੋਏ ਆ, ਜਿਨ੍ਹਾਂ ਨੇ ਮਲੋਟ ਵਾਲੀ ਘਟਨਾ ਨੂੰ ਅੰਜਾਮ ਜਿਹੜਾ ਉਹ ਦਿੱਤਾ ਸੀਗਾ, ਜਿੱਥੇ ਕਿ ਹਿੰਸਕ ਜਿਹੜੀਆਂ ਘਟਨਾਵਾਂ ਵਾਪਰੀਆਂ ਸਨ। ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਬਿਆਨ ਆਉਣਾ ਤੁਰੰਤ ਕਿ ਇਹ ਆਮ ਆਦਮੀ ਪਾਰਟੀ ਦਾ ਕਾਰਾ ਹੈ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਉੱਤੇ ਜੁੱਤੀ ਸੁੱਟਣੀ, ਜਦੋਂ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹ ਕਹਿੰਦੇ ਜੀ ਇਹ ਗਰਮ ਦਲੀਆਂ ਦਾ ਕਾਰਾ ਹੈ। ਉਹਨਾਂ ਨੇ ਸਿੱਧਾ ਜਿਹੜਾ ਇਸ਼ਾਰਾ ਜੀ ਸਰਬੱਤ ਖਾਲਸਾ ਵਾਲੀਆਂ ਧਿਰਾਂ ਦੇ ਵੱਲ ਜਿਹੜਾ ਜੀ ਉਹ ਕਰ ਦਿੱਤਾ। ਭਾਵ ਕਿ ਇੱਥੇ ਵੀ ਬਿਆਨ ਜਿਹੜੇ ਆ ਜੀ ਉਹ ਮਿਲਦੇ ਨਹੀਂ। ਸੁਖਬੀਰ ਸਿੰਘ ਬਾਦਲ ਹੋਰੀ ਸੋਚਦੇ ਆ ਕਿ ਜਿਹੜੇ ਉਹਨਾਂ ਦੇ ਹੈਗੇ ਨੇ ਵਰਕਰ, ਉਹਨਾਂ ਨੂੰ ਤਕੜਿਆਂ ਕਰਨ ਦੇ ਵਾਸਤੇ ਆਮ ਆਦਮੀ ਪਾਰਟੀ ਦੇ ਖਿਲਾਫ ਉਹਨਾਂ ਨੂੰ ਵਰਤਿਆ ਜਾਵੇ, ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਸੋਚਦੇ ਨੇ ਕਿ ਉਹਨਾਂ ਦੇ ਹਲਕੇ ਦੇ ਵਿੱਚ ਪੰਥਕ ਵੋਟ ਜਿਹੜੀ ਆ ਜੀ ਉਹਦੇ ਵਿੱਚ ਵੀ ਇਹ ਸੰਨ ਲਾਈ ਜਾਵੇ। ਇਸ ਤਰ੍ਹਾਂ ਦਾ ਬਿਆਨ ਜਿਹੜਾ ਜੀ ਉਹ ਦੇ ਕੇ ਜਿਹੜੀ ਕੁਝ ਨਵੀਂ ਇੱਕ ਖਬਰ ਜਿਹੜੀ ਉਹ ਆ ਰਹੀ ਆ, ਅਜੇ ਬੇਸ਼ੱਕ ਇਹਦੀ ਬਹੁਤੀ ਪੁਸ਼ਟੀ ਨਹੀਂ ਹੋ ਰਹੀ ਕਿ ਜਿਹੜੀਆਂ ਸਰਬੱਤ ਖਾਲਸਾ ਵਾਲੀਆਂ ਧਿਰਾਂ ਨੇ, ਖਾਸ ਤੌਰ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਅਕਾਲੀ ਦਲ ਜਿਹੜਾ ਜੀ ਉਹ ਜਿਹਨੇ ਇਹ ਜੁੱਤੀ ਮਾਰੀ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਉੱਤੇ, ਜਿਹੜਾ ਗੁਰਬਚਨ ਸਿੰਘ ਜਿਹੜਾ ਕਿ ਤਖਤ ਕੇਸਗੜ੍ਹ ਸਾਹਿਬ ਦੇ ਜਿਹੜੇ ਜਥੇਦਾਰ ਬਣਾਏ ਗਏ ਨੇ, ਅਮਰੀਕ ਸਿੰਘ ਅਜਨਾਲਾ ਸਰਬੱਤ ਖਾਲਸਾ ਦੇ ਦੌਰਾਨ ਬਣਾਏ ਗਏ ਸੀ, ਉਹਨਾਂ ਦਾ ਭਰਾ ਆ, ਇਹਨੂੰ ਲੰਬੀ ਹਲਕੇ ਤੋਂ ਚੋਣ ਜਿਹੜੀ ਹੈ ਜੀ ਉਹ ਲੜਾਈ ਜਾਵੇ। ਇਹ ਕਿਹਾ ਜਾ ਰਿਹਾ ਜੀ ਕਿ ਉਹਨੂੰ ਇੱਕ ਵਾਰੀ ਪੁੱਛ ਲਿਆ ਜਾਵੇ। ਜੇ ਉਹਨੂੰ ਲੰਬੀ ਹਲਕੇ ਤੋਂ ਚੋਣ ਜਿਹੜੀ ਹੈ ਜੀ ਉਹ ਲੜਾਈ ਜਾਂਦੀ ਹੈ ਤੇ ਇਹ ਨਿਰਸੰਦੇਹ ਇੱਕ ਇੰਟਰਸਟਿੰਗ ਜਿਹੜੀ ਹੈ ਜੀ ਉਹ ਗੱਲ ਹੋਊਗੀ। ਇੱਕ ਤਾਂ ਇਸ ਹਲਕੇ ਦੇ ਵਿੱਚ 2 ਜੁੱਤੀ ਸੁੱਟ ਜਿਹੜੇ ਜੀ ਉਹ ਸ਼ਾਮਲ ਹੋ ਜਾਣਗੇ, ਔਰ ਇਹਦੇ ਨਾਲ ਜਿਹੜੀ ਹਮਲਾਵਰ ਰਾਜਨੀਤੀ ਆ, ਇੱਕ ਦੂਜੇ ਦੇ ਉੱਤੇ ਦੋਸ਼ ਲਾਉਣ ਵਾਲੀ ਜਿਹੜੀ ਰਾਜਨੀਤੀ,
ਉਹ ਜਿਹੜੀ ਹੈ ਜੀ ਉਹ ਜ਼ਿਆਦਾ ਹੋਰ ਅੱਗੇ ਵਧੂਗੀ। ਸੋ ਲੈਟਸ ਸੀ ਅਗਲੇ ਜਿਹੜੇ ਦਿਨ ਨੇ ਉਹ ਪੰਜਾਬ ਦੇ ਵਾਸਤੇ ਕਿਹੋ ਜਿਹੇ ਜਿਹੜੇ ਜੀ ਉਹ ਚੱਲਦੇ ਨੇ। ਪਰ ਇੰਨਾ ਜ਼ਰੂਰ ਹੈ ਜੀ ਕਿ ਜਿੱਥੇ ਜਿੱਥੇ ਵੀ ਤੁਸੀਂ ਸੁਣ ਰਹੇ ਹੋ, ਜਿਹੜੇ ਵੀ ਮੁਲਕ ਦੇ ਵਿੱਚ ਸੁਣ ਰਹੇ ਹੋ, ਆਪਣਾ ਬਣਦਾ ਸਕਦਾ ਯੋਗਦਾਨ ਜਿਹੜਾ ਜੀ ਇਸ ਮਾਮਲੇ 'ਚ ਜ਼ਰੂਰ ਪਾਓ ਕਿ ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ, ਵੋਟਾਂ ਜਿਹੜੀਆਂ ਜੀ ਉਹ ਹੱਲ ਹੋ ਸਕਦਾ ਹੈ। ਜੀ ਜੀ ਬਿਲਕੁਲ, ਨਿਜ਼ਾਮ ਚੇਂਜ ਕਰਨ ਦੀ ਗੱਲ ਹੁੰਦੀ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਅਕਾਲੀਆਂ ਦੇ ਲਾਏ ਹੋਏ ਬੈਂਚ ਆ ਜਿਹੜੇ ਚੋਣ ਕਮਿਸ਼ਨ ਨੂੰ ਉਸ ਤੋਂ ਵਕਤ ਪਿਆ ਹੋਇਆ ਜੀ, ਕਿਉਂਕਿ ਇਹ ਆ ਜੀ ਕਿ ਇਹ ਜਿਹੜੇ ਇਦਾਂ ਦੇ ਕੰਮ ਕੁਝ ਕਰਦੇ ਨੇ, ਇਹਨਾਂ ਨੂੰ ਉਹਦਾ ਪਤਾ ਹੁੰਦਾ ਜੀ ਦੂਰ ਰਸੀ ਜਿਹੜੇ ਦੀ ਵੀ ਇਹ ਮੂਵ ਨਹੀਂ ਕੀਤੇ ਜਾ ਸਕਦੇ। ਥਾਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਪਾਰਕਾਂ ਦੇ ਵਿੱਚ, ਸੱਥਾਂ ਦੇ ਵਿੱਚ, ਇੱਥੋਂ ਤੱਕ ਕਿ ਪ੍ਰਾਈਵੇਟ ਜਿਹੜੀਆਂ ਕਾਲੋਨੀਜ਼ ਨੇ ਉਹਨਾਂ ਦੇ ਵਿੱਚ ਪਏ ਜਿਹੜੇ ਬੈਂਚ ਨੇ ਪੀਲੇ ਤੇ ਨੀਲੇ ਰੰਗ ਦੇ, ਉਹ ਇੱਕ ਜਿਹੜਾ ਜੀ ਚੋਣ ਜ਼ਾਬਤਾ ਹੈ ਉਹਨੂੰ ਲਾਗੂ ਕਰਵਾਉਣ ਦੇ ਵਾਸਤੇ ਵੱਡੀ ਮੁਸੀਬਤ ਬਣੇ ਹੋਏ ਨੇ। ਕਿਉਂਕਿ ਉਹਨਾਂ ਦੇ ਉੱਤੇ ਅਕਾਲੀ ਦਲ ਦੇ ਜਿਹੜਾ ਜੀ ਉਹਦਾ ਚੋਣ ਨਿਸ਼ਾਨ ਰਾਜ ਨਹੀਂ ਸੇਵਾ ਜਿਹੜਾ ਜੀ ਉਹ ਸਾਰਾ ਇਹਨਾਂ ਦੇ ਉੱਤੇ ਲਿਖਿਆ ਹੋਇਆ। ਹੁਣ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਇਹਦੇ ਉੱਤੇ ਨਿਸ਼ਾਨਾ ਲਾ ਰਹੀਆਂ ਨੇ ਕਿ ਇਹਨਾਂ ਬੈਂਚਾਂ ਨੂੰ ਰਿਮੂਵ ਜਿਹੜਾ ਜੀ ਉਹ ਕਰਵਾਇਆ ਜਾਵੇ। ਪਰ ਇੰਨੇ ਬੈਂਚ ਜਿਹੜੇ ਨੇ ਉਹਨਾਂ ਦੇ ਉੱਤੇ ਰੰਗ ਕਿਵੇਂ ਕਰਵਾਵੇ ਚੋਣ ਕਮਿਸ਼ਨ ਜੀ? ਜਿੱਥੇ ਜਿੱਥੇ ਲੱਭ ਰਹੇ ਨੇ ਉੱਥੇ ਉੱਥੇ ਕਾਲਖ ਜਿਹੜੀ ਹੈ ਜੀ ਉੱਤੇ ਫੇਰੀ ਜਾ ਰਹੀ ਹੈ ਇਹਨਾਂ ਦੇ ਉੱਤੇ। ਪਰ ਸਾਰੇ ਜਿਹੜੇ ਨੇ ਉਹ ਰਿਮੂਵ ਕੀਤੇ ਜਾ ਸਕਣਗੇ, ਕਰਵਾਏ ਜਾ ਸਕਣਗੇ, ਇਹ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ। ਜਿਹੜਾ ਇੱਥੇ ਪਟਿਆਲੇ ਦੇ ਨੇੜੇ ਤੇੜੇ, ਪਟਿਆਲਾ, ਨਾਭਾ, ਸਨੌਰ, ਸਮਾਣਾ, ਇਹ ਸਾਰੇ ਜਗ੍ਹਾ ਦੇ ਉੱਤੇ ਜਿਹੜੇ ਇਹ ਬੈਂਚ ਪਏ ਨੇ, ਯੂਥ ਜਿਹੜਾ ਅਕਾਲੀ ਦਲ ਦਾ ਹੈ ਜੀ ਆਗੂ, ਉਹਦੇ ਵੱਲੋਂ ਲਵਾਏ ਗਏ ਸੀਗੇ। ਟਿਕਟ ਤਾਂ ਉਹਨੂੰ ਮਿਲੀ ਨਹੀਂ ਜੀ, ਟਿਕਟ ਤਾਂ ਉਹ ਦਾਅਵੇਦਾਰ ਜ਼ਰੂਰ ਸੀਗਾ, ਪਰ ਉਹਦੇ ਹਿੱਸੇ ਜਿਹੜੀਆਂ ਜੀ ਉਹ ਝਿੜਕਾਂ ਹੀ ਆਈਆਂ। ਜਿਹੜੇ ਸਾਬਕਾ ਜਨਰਲ ਜੇ ਸਿੰਘ ਹੋਰਾਂ ਨੇ ਜਿਹੜੀਆਂ ਮਾਰੀਆਂ ਨੇ, ਉਹ ਬੈਂਚ ਜਿਹੜੇ ਨੇ ਉਹ ਉਹਦੇ ਵਾਸਤੇ ਤਾਂ ਕੰਮ ਨਹੀਂ ਕੀਤੇ, ਪਰ ਚੋਣ ਕਮਿਸ਼ਨ ਦੇ ਵਾਸਤੇ ਇੱਕ ਵੱਡੀ ਮੁਸੀਬਤ ਜਿਹੜੀ ਆ ਜੀ ਉਹ ਬਣੇ ਹੋਏ ਆ ਕਿ ਇਹਨਾਂ ਨੂੰ ਰਿਮੂਵ ਕਿਵੇਂ ਕੀਤਾ ਜਾਵੇ। ਬਿਲਕੁਲ ਜੀ, ਉਹਨੀ ਤਾਂ ਪੱਕੇ ਲਾਏ ਹੋਏ ਆ, ਦੇਖੋ ਕੀ ਕਰਦੇ ਆ ਜੀ। ਅੱਗੇ ਆਪਾਂ ਗੱਲ ਕਰਦੇ ਹਾਂ, ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜਾ ਚੋਣ ਨਿਸ਼ਾਨ ਆ ਉਹ ਗੁਰੂ ਨਾਨਕ ਦਾ ਪੰਜਾ। ਦੇਖੋ ਜੀ, ਇਹ ਵਿਵਾਦਾਂ ਦੇ ਵਿੱਚ ਰਾਹੁਲ ਗਾਂਧੀ ਹੁਰੀ ਜਿਹੜਾ ਜੀ ਉਹ ਆ ਗਏ ਨੇ। 11 ਦਿਨ ਦੀ ਛੁੱਟੀ ਕੱਟ ਕੇ ਆਏ ਰਾਹੁਲ ਗਾਂਧੀ ਨੇ ਇੱਕ ਨਵੀਂ ਕੰਟਰੋਵਰਸੀ ਜਿਹੜੀ ਆ ਜੀ ਉਹ ਛੇੜ ਦਿੱਤੀ ਆ। ਉਹਨਾਂ ਨੇ ਜਿਹੜਾ ਜੀ ਇਹ ਗੱਲ ਕਹੀ ਆ ਕਿ ਜਿਹੜਾ ਕਾਂਗਰਸ ਦਾ ਚੋਣ ਨਿਸ਼ਾਨ ਹੈ ਹੱਥ, ਇਹ ਜਿਹੜਾ ਜੀ ਸ਼ਿਵ ਜੀ, ਗੁਰੂ ਨਾਨਕ ਦੇਵ, ਮਹਾਵੀਰ, ਬੁੱਧ ਧਰਮ ਸਾਰਿਆਂ ਦਾ ਜਿਹੜਾ ਜੀ ਉਹ ਕਹਿੰਦੇ ਸਾਂਝਾ ਨਿਸ਼ਾਨ ਹੈ। ਪੰਜੇ ਨੂੰ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਜੀ ਉਹ ਪੰਜਾ ਹੈ। ਤੋ ਉਹਨਾਂ ਨੇ ਕਿਹਾ ਕਿ ਮੌਜੂਦਾ ਹਾਲਾਤ ਤੋਂ ਡਰੋ ਨਾ, ਉਹਦਾ ਸਾਹਮਣਾ ਜਿਹੜਾ ਜੀ ਉਹ ਕਰੋ, ਕੋਈ ਵੀ ਨਾਗਰਿਕ ਜਿਹੜਾ ਜੀ ਉਹ ਡਰੇ ਨਾ। ਇਹਨੂੰ ਲੈ ਕੇ ਕੰਟਰੋਵਰਸੀ ਜਿਹੜੀ ਹੈ ਜੀ ਇੱਕ ਵੱਡੀ ਛਿੜਪੀ। ਇੱਕ ਤਾਂ ਸੁਪਰੀਮ ਕੋਰਟ ਦਾ ਫੈਸਲਾ ਪਿਛਲੇ ਦਿਨੀ ਜਿਹੜਾ ਆਇਆ ਸੀਗਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਧਰਮ ਦੇ ਨਾਂ ਦੇ ਉੱਤੇ ਵੋਟ ਨਹੀਂ ਮੰਗੀ ਜਾ ਸਕਦੀ, ਧਰਮ ਦੇ ਨਾਂ ਦੇ ਉੱਤੇ, ਜਾਤ ਦੇ ਨਾਂ ਦੇ ਉੱਤੇ ਵੋਟ ਨਹੀਂ ਮੰਗੀ ਜਾ ਸਕਦੀ। ਪਰ ਇਹ ਸ਼ਰੇਆਮ ਉਲੰਘਣਾ ਹੈ ਸੁਪਰੀਮ ਕੋਰਟ ਦੀ। ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਰਪਾਲ ਸਿੰਘ ਬਡੂੰਗਰ ਹੁਰੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਕਾਂਗਰਸ ਦਾ ਪੰਜਾ ਜਿਹੜਾ ਜੀ ਖੂਨੀ ਪੰਜਾ ਆ, ਔਰ 84 ਦੇ ਵਿੱਚ ਇਹਨਾਂ ਨੇ ਜਿਹੜਾ ਜੀ ਉਹ ਕਤਲੇਆਮ ਕਰਵਾਇਆ ਸੀ। ਪਰ ਕਿਰਪਾਲ ਸਿੰਘ ਬਡੂੰਗਰ ਹੁਰੀ ਇੱਥੇ ਇੱਕ ਗੱਲ ਭੁੱਲਦੇ ਨੇ ਕਿ ਜਿਹੜੀ ਪਾਰਟੀ ਦੇ ਨਾਲ ਉਹ ਸੰਬੰਧਿਤ ਨੇ ਅਕਾਲੀ ਦਲ ਦੇ ਨਾਲ, ਉਹ ਵੀ ਤਾਂ ਕਹਿੰਦੀ ਹੈ ਤੱਕੜੀ ਜਿਹੜੀ ਹੈ ਜੀ ਗੁਰੂ ਨਾਨਕ ਦੇਵ ਵਾਲੀ ਹੈ, ਇਹ ਜਿਹੜੀ 13 ਤੋਲਦੀ ਸੀ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਮਨਪ੍ਰੀਤ ਬਾਦਲ ਤੇ ਸੁਖਪ੍ਰੀਤ ਬਾਦਲ ਦੀ। ਇਹ ਬੜੇ ਮਿਹਣ ਕਮੇਣੀ ਹੋ ਰਿਹਾ ਜੀ, ਅੱਜ ਇੱਕ ਦੂਸਰੇ ਨੂੰ ਦੇ ਰਹੇ ਆ ਸੁਨੇਹੇ, ਤਾਂ ਉਹਨਾਂ ਦੇ ਜਵਾਬ ਵੀ ਮਿਲ ਰਹੇ ਆ। ਬਿਲਕੁਲ ਜੀ, ਐਕਚੁਅਲੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਕ ਜਿਹੜਾ ਜੀ ਵੱਡਾ ਸ਼ਬਦੀ ਹਮਲਾ ਕੀਤਾ ਸੀਗਾ ਇੱਕ ਦਿਨ ਪਹਿਲਾਂ। ਇਹ ਗੱਲ ਕਹੀ ਸੀਗੀ ਕਿ ਮਨਪ੍ਰੀਤ ਸਿੰਘ ਬਾਦਲ ਹੁਰੀ ਪਹਿਲਾਂ ਤਾਂ ਜਿਹੜੇ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਸੀ ਉਹਦੇ ਵਿਰੋਧੀ ਸੀਗੇ, ਤੇ ਹੁਣ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਕਿਵੇਂ ਭੁਗਤਣਾ ਉਹਨਾਂ ਨੇ ਸ਼ੁਰੂ ਕਰਤਾ। ਉਹਨਾਂ ਨੇ ਸਵਾਲੀਆ ਚਿੰਨ੍ਹ ਇਹ ਵੀ ਲਾਏ ਸੀਗੇ ਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਪਿਤਾ ਜਿਹੜੇ ਨੇ ਉਹ ਲਾਲ ਬੱਤੀ ਦੀ ਵਰਤੋਂ ਕਰਦੇ ਨੇ, ਮਨਪ੍ਰੀਤ ਸਿੰਘ ਬਾਦਲ ਹੁਰੀ ਲਾਲ ਬੱਤੀ ਦੇ ਵਿਰੋਧ ਦੇ ਵਿੱਚ ਕਿਵੇਂ ਨੇ। ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ 20 ਦੇ ਕਰੀਬ ਜਿਹੜੇ ਸਿਕਿਉਰਿਟੀ ਵਾਲੇ ਨੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਪਰਿਵਾਰ ਦੀ ਸਿਕਿਉਰਿਟੀ ਦੇ ਵਾਸਤੇ ਲਾਏ ਹੋਏ ਨੇ। ਹੁਣ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਉਲਟਵਾਰ ਜਿਹੜਾ ਜੀ ਪਲਟਵਾਰ ਕੀਤਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ। ਇਹ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰੀ ਘਰ ਜਿਹੜਾ ਉਹ ਰੋਟੀ ਵੀ ਸਰਕਾਰੀ ਪੈਸੇ ਦੇ ਨਾਲ ਤਾਜ ਹੋਟਲ 'ਚੋਂ ਆਉਂਦੀ ਹੈ। ਉਹਨਾਂ ਨੇ ਕਿਹਾ ਕਿ ਕਦੇ ਬਾਦਲ ਹੋਰਾਂ ਨੇ ਪਿੰਡ ਦੀ ਕਣਕ ਦੀ ਰੋਟੀ ਨਹੀਂ ਖਾਧੀ। ਉਹਨਾਂ ਕਿਹਾ ਕਿ ਸਰਕਾਰੀ ਖਰਚੇ ਦੇ ਉੱਤੇ ਤਾਜ ਹੋਟਲ ਦੇ ਵਿੱਚੋਂ ਉਹਨਾਂ ਦੇ ਘਰ ਦੇ ਵਿੱਚ ਰੋਟੀ ਮੰਗਵਾਈ ਜਾਂਦੀ ਆ, ਤੇ ਇਹਦਾ ਜਿਹੜਾ ਸਾਰਾ ਪੈਸਾ ਆ ਉਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਪਿਛਲੇ ਸਾਲਾਂ ਤੋਂ ਜਿਹੜਾ ਦੀ ਜਦੋਂ ਦੀ ਸਰਕਾਰ ਹੈ ਉਹ ਦਿੱਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰੀ ਬਹੁਤ ਅਮੀਰ ਬੰਦੇ ਹੋਣ ਦੇ ਬਾਵਜੂਦ ਰੋਟੀ ਜਿਹੜੀ ਹੈ ਜੀ ਉਹ ਸਰਕਾਰੀ ਖਜ਼ਾਨੇ ਚੋਂ ਖਾ ਰਹੇ ਨੇ।
ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਪਿਤਾ ਜਿਹੜੇ ਗੁਰਦਾਸ ਸਿੰਘ ਬਾਦਲ ਨੇ ਉਹਨਾਂ ਦੇ ਆਪਣੇ ਅਸੂਲ ਨੇ, ਮੇਰੇ ਆਪਣੇ ਅਸੂਲ ਨੇ। ਇਟ ਮੀਨਸ ਕਿ ਮਨਪ੍ਰੀਤ ਸਿੰਘ ਬਾਦਲ ਹੋਰੀ ਇਹ ਗੱਲ ਤਾਂ ਮੰਨਦੇ ਨੇ ਕਿ ਉਹਨਾਂ ਦੇ ਪਿਤਾ ਜਿਹੜੇ ਨੇ ਉਹ ਲਾਲ ਬੱਤੀ ਵਰਤਦੇ ਨੇ। ਉਹਨਾਂ ਨੇ ਕਿਹਾ ਕਿ ਮੈਂ ਵਿੱਤ ਮੰਤਰੀ ਹੁੰਦਿਆਂ ਕਦੇ ਲਾਲ ਬੱਤੀ ਨਹੀਂ ਲਾਈ, ਟੋਲ ਪਲਾਜ਼ੇ ਦੇ ਉੱਤੇ ਖੜੋ ਕੇ ਟੋਲ ਦੇ ਕੇ ਉੱਥੋਂ ਲੰਘਿਆ, ਕਦੀ ਸਿਕਿਉਰਿਟੀ ਨਹੀਂ ਲਈ, ਆਪਣੀ ਗੱਡੀ ਆਪ ਜਿਹੜੀ ਹੈ ਜੀ ਉਹ ਚਲਾਈ ਤੇ ਅੱਗੋਂ ਵੀ ਇਸੇ ਤਰੀਕੇ ਨਾਲ ਮੈਂ ਕਰਦਾ ਰਹੂੰਗਾ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰੀ ਪੰਜਾਬੀਆਂ ਨੂੰ ਦੱਸ ਦੇਣ ਕਿ ਉਹਨਾਂ ਕੋਲੇ ਗਿੱਦੜ ਸਿੰਘੀ ਕਿਹੜੀ ਆ ਜਿਹਦੇ ਨਾਲ ਰਾਤੋਂ ਰਾਤ ਛਾਲਾਂ ਮਾਰਦਿਆਂ ਉਹਨਾਂ ਦੀ ਇੰਨੀ ਕਮਾਈ ਜਿਹੜੀ ਹੈ ਜੀ ਉਹ ਵੱਧ ਗਈ ਆ ਕਿ ਉਹ ਵੱਡੇ ਅਮੀਰਾਂ ਦੇ ਵਿੱਚੋਂ ਇੱਕ ਜਿਹੜਾ ਜੀ ਬਣ ਗਏ ਨੇ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਜਿਹੜੀ ਹੈ ਜੀ ਉਹਦੀ ਜਾਂਚ ਹੋਣੀ ਚਾਹੀਦੀ ਆ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਆਉਂਦੀ ਆ ਤਾਂ ਕਿਸੇ ਤੀਜੀ ਧਿਰ ਤੋਂ ਜਿਹੜਾ ਜੀ ਇਹਦੀ ਜਾਂਚ ਵੀ ਕਰਵਾਈ ਜਾਊਗੀ ਕਿ ਇੰਨਾ ਪੈਸਾ ਸੁਖਬੀਰ ਸਿੰਘ ਬਾਦਲ ਹੋਰਾਂ ਕੋਲੇ ਕਿੱਥੋਂ ਆਇਆ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਹਲਕਾ ਲੰਬੀ ਦੇ ਵਿੱਚ ਕੋਈ ਸਕੈਂਡਲ ਫੜਿਆ ਗਿਆ। ਬਿਲਕੁਲ, ਇਹ ਨਾ ਜੀ ਖਾਲ ਜਿਹੜੇ ਪਾਣੀ ਦੇਣ ਦੇ ਵਾਸਤੇ ਇੱਕ ਜ਼ਿਮੀਂਦਾਰਾਂ ਲਈ ਬਣਾਏ ਜਾਂਦੇ ਨੇ, ਇਹ ਖਾਲ ਸਕੈਂਡਲ ਜਿਹੜਾ ਜੀ ਉਹ ਆ ਗਿਆ। ਜਿਹੜਾ ਮਰਜ਼ੀ ਪੱਟ ਲਓ ਜੀ, ਕਿਤੋਂ ਨਾ ਕਿਤੋਂ ਜਿਹੜੇ ਸਕੈਂਡਲ ਤਾਂ ਨਿਕਲ ਹੀ ਆਉਣੇ ਨੇ। ਸੋ ਬਾਦਲਾਂ ਦੇ ਹਲਕੇ ਦੇ ਵਿੱਚ 1 ਕਰੋੜਾਂ ਰੁਪਏ ਦਾ ਖਾਲ ਘਪਲਾ ਜਿਹੜਾ ਜੀ ਉਹ ਹੋਇਆ। ਵਿਜੀਲੈਂਸ ਬਠਿੰਡਾ ਦੇ ਵੱਲੋਂ ਫੜੇ ਗਏ ਐਕਸੀਅਨ ਕੇ ਸਿੰਗਲਾ ਦੇ ਘਰੋਂ 22 ਬੈਂਕ ਦੇ ਚੈੱਕ ਜਿਹੜੇ ਆ ਜੀ ਬਰਾਮਦ ਹੋਏ ਆ, ਜਿਹੜੇ ਕਿ ਵੱਖ-ਵੱਖ ਠੇਕੇਦਾਰਾਂ ਤੇ ਹੋਰ ਲੋਕਾਂ ਤੋਂ ਲਏ ਗਏ ਸੀਗੇ। ਇਹਨਾਂ ਚੋਂ 4 ਚੈੱਕਾਂ ਦੇ ਉੱਤੇ 22 ਲੱਖ ਰੁਪਏ ਦੀ ਰਕਮ ਦੀ ਭਰੀ ਹੋਈ ਆ। ਐਕਸੀਅਨ ਦੇ ਘਰੋਂ ਨਵੇਂ ਨੋਟਾਂ ਵਾਲੀ ਕੋਈ 15.5 ਲੱਖ ਰੁਪਏ ਦੀ ਨਕਦੀ ਵੀ ਫੜੀ ਗਈ ਆ। ਵਿਜੀਲੈਂਸ ਨੇ ਐਕਸੀਅਨ ਦੇ ਸਟੇਟ ਬੈਂਕ ਆਫ ਪਟਿਆਲਾ ਤੇ ਓਰੀਐਂਟਲ ਬੈਂਕ ਦੇ ਲਾਕਰ ਵੀ ਜਿਹੜੇ ਆ ਜੀ ਉਹ ਸੀਲ ਕੀਤੇ ਨੇ। ਐਕਚੁਅਲੀ ਇਹ ਜਿਹੜਾ ਜੀ ਖਾਲ ਸਕੈਂਡਲ ਜਿਹੜਾ ਇਹ ਬਾਦਲਾਂ ਦੇ ਹਲਕੇ ਦੇ ਵਿੱਚ ਹੋਇਆ ਜੀ, ਇਹ ਜਿਹੜਾ ਅਧਿਕਾਰੀ ਫੜਿਆ ਗਿਆ ਉਹਦੇ ਕੋਲੇ ਮਹਿੰਗੀਆਂ ਕੋਠੀਆਂ ਵੀ ਜਿਹੜੀਆਂ ਜੀ ਉਹ ਦੱਸੀਆਂ ਗਈਆਂ ਨੇ। ਜਿਹੜਾ ਐਕਸੀਅਨ ਹੈ ਜੀ ਉਹਦੇ ਜਿਹੜੀ ਨਵੀਂ ਕੋਠੀ ਪਿਛਲੇ ਦਿਨਾਂ ਦੇ ਵਿੱਚ ਬਣਾਈ ਆ, ਇਹ ਦੱਸਿਆ ਗਿਆ ਜੀ ਕਿ ਉਹ ਕਰੋੜਾਂ ਰੁਪਏ ਉਹਨੇ ਇਸ ਕੋਠੀ ਦੇ ਉੱਤੇ ਜਿਹੜਾ ਜੀ ਉਹ ਲਾਏ ਨੇ, ਔਰ ਤਿਜੋਰੀ ਜਿਹੜੀ ਘਰ ਦੇ ਵਿੱਚ ਸੀ ਉੱਥੋਂ ਇਹ ਕੈਸ਼ ਪੈਸਾ ਫੜਿਆ ਗਿਆ, ਜਿਹੜਾ ਕਿ ਉਹਦੀ ਪਤਨੀ ਨੇ ਤਿਜੋਰੀ ਖੋਲ ਕੇ ਜੀ ਕੱਢ ਕੇ ਬਾਥਰੂਮ ਦੇ ਰਾਹੀਂ ਰੋਸ਼ਨਦਾਨ ਤੋਂ ਬਾਹਰ ਜਿਹੜਾ ਉਹ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਬਾਹਰ ਜਿਹੜੇ ਵਿਜੀਲੈਂਸ ਵਾਲੇ ਖੜੇ ਸੀ ਉਹਨਾਂ ਨੇ ਜਿਹੜਾ ਜੀ ਇਹ ਥੈਲੀ ਚੱਕ ਲਈ। ਔਰ ਇਹ ਕਿਹਾ ਗਿਆ ਜੀ ਕਿ ਤਕਰੀਬਨ 926 ਕਰੋੜ ਰੁਪਏ ਦਾ ਪ੍ਰੋਜੈਕਟ ਸੀਗਾ, ਜਿਹਦੇ ਤੋਂ 300 ਕਰੋੜ ਰੁਪਏ ਪ੍ਰਾਪਤ ਜਿਹੜਾ ਜੀ ਉਹ ਹੋ ਗਏ ਸੀਗੇ। ਬਠਿੰਡਾ, ਮਾਨਸਾ, ਬਰਨਾਲਾ ਤੇ ਸੰਗਰੂਰ ਦੇ ਵਿੱਚ ਕੋਈ 2500 ਕਿਲੋਮੀਟਰ ਖਾਲ ਜਿਹੜੇ ਆ ਜੀ ਉਹ ਪੱਕੇ ਹੋਏ ਆ। ਇਹਦੇ ਚੋਂ ਬਠਿੰਡਾ, ਮਾਨਸਾ ਦੇ ਵਿੱਚ ਸਭ ਤੋਂ ਜ਼ਿਆਦਾ ਪੈਸੇ ਆਏ ਤੇ 75% ਕੰਮ ਜਿਹੜਾ ਜੀ ਹੋ ਚੁੱਕਿਆ ਸੀਗਾ। ਮੁੱਖ ਮੰਤਰੀ ਦੇ ਹਲਕਾ ਲੰਬੀ 'ਚ 100 ਕਰੋੜ ਰੁਪਏ ਵੱਖਰੇ ਖਰਚ ਹੋਏ ਆ, ਔਰ ਕਰੀਬ 1000 ਕਿਲੋਮੀਟਰ ਪੱਕੇ ਖਾਲੇ ਜਿਹੜੇ ਆ ਜੀ ਉਹ ਬਣੇ ਆ। ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ ਤੇ ਫਰੀਦਕੋਟ ਦੀ ਸਰਹੰਦ ਫੀਡਰ ਦਾ 625 ਕਰੋੜ ਰੁਪਏ ਦਾ ਵੱਖਰਾ ਪੱਕੇ ਖਾਲਿਆਂ ਦਾ ਪ੍ਰੋਜੈਕਟ ਚੱਲ ਰਿਹਾ ਸੀਗਾ, ਜਿਹਦੇ ਵਿੱਚੋਂ ਇਹ ਸਾਰੇ ਪੈਸੇ ਜਿਹੜੇ ਆ ਜੀ ਉਹ ਖਾਦੇ ਗਏ ਦੱਸੀ ਦੇ ਆ ਜੀ। ਖਾਦਾ ਤਾਂ ਬਹੁਤ ਕੁਛ ਆ, ਇੱਕ ਨਹੀਂ ਬਹੁਤ ਕੁਛ ਖਾ ਗਿਆ। ਤੇ ਅੱਗੇ ਭਾਈ ਜੈਤਾ ਜੀ ਦੀ ਫਿਲਮ ਦੀ ਗੱਲ ਕਰੀਏ, ਉਹ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ। ਬਿਲਕੁਲ ਜੀ, ਐਕਚੁਅਲੀ ਵਿਵਾਦ ਤਾਂ 2-3 ਦਿਨ ਪਹਿਲਾਂ ਹੀ ਸ਼ੁਰੂ ਹੋ ਗਿਆ ਸੀਗਾ, ਜਦੋਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਇਹਦਾ ਪੋਸਟਰ ਰਿਲੀਜ਼ ਕੀਤਾ ਸੀਗਾ। ਉਦੋਂ ਇਹਨੂੰ ਲੈ ਕੇ ਵਿਵਾਦ ਇਹ ਸ਼ੁਰੂ ਹੋ ਗਿਆ ਸੀਗਾ ਕਿ ਇਹ ਜਿਹੜੀ ਭਾਈ ਜੈਤਾ ਜੀ ਜਿਹੜੀ ਫਿਲਮ ਬਣੀ ਆ, ਇਹਦਾ ਪੋਸਟਰ ਜਿਹੜਾ ਜੀ ਉਹ ਅਕਾਲ ਤਖਤ ਦੇ ਜਥੇਦਾਰ ਕਿਵੇਂ ਰਿਲੀਜ਼ ਕਰ ਰਹੇ ਨੇ, ਜਦੋਂ ਕਿ ਇਹਦਾ ਜਿਹੜਾ ਜੀ ਰੋਲ ਕਰਨ ਵਾਲਾ ਭਾਈ ਜੈਤਾ ਜੀ ਦਾ ਉਹ ਪਤਿਤ ਹੈ, ਗਿੱਪੀ ਗਰੇਵਾਲ ਜੀ ਨੇ ਇਹ ਫਿਲਮ ਜਿਹੜੀ ਬਣਾਈ ਆ। ਹੁਣ ਆਪ ਹੀ ਪੋਸਟਰ ਜਿਹੜਾ ਜੀ ਰਿਲੀਜ਼ ਕਰਨ ਤੋਂ ਬਾਅਦ ਆਪ ਹੀ ਗੁਰਬਚਨ ਸਿੰਘ ਹੋਰਾਂ ਦੇ ਵੱਲੋਂ ਫਿਲਮ ਦੇ ਉੱਤੇ ਰੋਕ ਲਾਉਣ ਦੀ ਹਦਾਇਤ ਜਿਹੜੀ ਹੈ ਜੀ ਉਹ ਜਾਰੀ ਕਰ ਦਿੱਤੀ ਗਈ ਹੈ ਜੀ। ਇਹ ਸਮਝ ਨਹੀਂ ਆਈ ਜੀ ਵੀ ਪਹਿਲਾਂ ਪੋਸਟਰ ਰਿਲੀਜ਼ ਕਰਨ ਦੀ ਕੀ ਕਾਹਲੀ ਸੀ ਤੇ ਹੁਣ ਇਹਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਉਹ ਲਾਉਣ ਦੀ ਕੀ ਕਾਹਲੀ ਸੀਗੀ। ਸੋਸ਼ਲ ਮੀਡੀਆ ਦੇ ਉੱਤੇ ਇਹਦੇ ਖਿਲਾਫ ਜਿਹੜੀ ਹੈ ਜੀ ਉਹ ਮੁਹਿੰਮ ਚੱਲ ਰਹੀ ਸੀ, ਜਿਹਦੇ ਕਰਕੇ ਇਹ ਪਾਬੰਦੀ ਜਿਹੜੀ ਹੈ ਜੀ ਅੰਡਰ ਪ੍ਰੈਸ਼ਰ ਲਾਈ ਜਿਹੜੀ ਹੈ ਜੀ ਉਹ ਦੱਸੀ ਗਈ ਹੈ। ਫਿਲਮ ਦੇ ਪੋਸਟਰ ਸੰਬੰਧੀ ਸੰਗਤਾਂ ਦਾ ਜਿਹੜਾ ਕੰਸਰਨ ਹੈ ਉਹਦਾ ਹਵਾਲਾ ਜਿਹੜਾ ਜੀ ਉਹ ਦਿੰਦਿਆਂ ਹੋਇਆ ਗੁਰਬਚਨ ਸਿੰਘ ਹੋਰਾਂ ਨੇ ਇਹ ਕਿਹਾ ਕਿ ਫਿਲਮ ਦੇ ਉੱਤੇ ਰੋਕ ਜਿਹੜੀ ਹੈ ਜੀ ਉਹ ਲਾਈ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਆ ਉਹ ਧਾਰਮਿਕ ਫਿਲਮਾਂ ਬਣਾਉਣ ਸੰਬੰਧੀ ਪੜਤਾਲ ਕਰਕੇ ਆਪਣਾ ਫੈਸਲਾ ਜਿਹੜਾ ਦਿੰਦੀ ਆ। ਉਹਨਾਂ ਨੇ ਕਿਹਾ ਕਿ
ਜਿਹੜੀਆਂ ਐਨੀਮੇਸ਼ਨ ਫਿਲਮਾਂ ਬਣਾਈਆਂ ਜਾ ਸਕਦੀਆਂ ਨੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਲ ਗੱਲਬਾਤ ਕਰਕੇ ਧਾਰਮਿਕ ਜਥੇਬੰਦੀਆਂ ਵੱਲੋਂ ਨੁਮਾਇੰਦੇ ਜਿਹੜੇ ਕਮੇਟੀ ਦੇ ਵਿੱਚ ਸ਼ਾਮਲ ਕਰਨ ਦੇ ਵਾਸਤੇ ਕਿਹਾ ਜਾਊਗਾ। ਉਹਨਾਂ ਨੇ ਕਿਹਾ ਕਿ ਪ੍ਰਬੰਧਕਾਂ ਦੇ ਕੋਲੇ ਕੁਝ ਇਤਰਾਜ਼ ਆਏ ਸੀਗੇ, ਜਿਹਦੇ ਕਰਕੇ ਇਹਦੇ ਉੱਤੇ ਫਿਲਮ ਜਿਹੜੀ ਆ ਜੀ ਉਹ ਰੋਕ ਲਾਈ ਗਈ ਹੈ। ਜਿਹੜੇ ਫਿਲਮ ਦਾ ਪ੍ਰੋਡਿਊਸਰ ਆ ਉਹ ਇਹ ਕਹਿੰਦਾ ਹੈ ਕਿ ਇਤਰਾਜ਼ ਪ੍ਰਗਟਾਉਣ ਵਾਲਿਆਂ ਦੇ ਵਿੱਚੋਂ ਵਧੇਰੇ ਲੋਕਾਂ ਨੇ ਰਾਏ ਦਿੱਤੀ ਹੈ ਕਿ ਫਿਲਮ ਨੂੰ ਐਨੀਮੇਸ਼ਨ ਦੇ ਰੂਪ ਦੇ ਵਿੱਚ ਬਣਾਇਆ ਜਾਵੇ। ਉਹਨਾਂ ਨੇ ਇਹ ਕਿਹਾ ਕਿ ਇਸ ਮਾਮਲੇ ਦੇ ਵਿੱਚ ਸਿੱਖ ਜਥੇਬੰਦੀਆਂ ਜਿਹੜੀਆਂ ਜੀ ਉਹ ਕਹਿਣਗੀਆਂ, ਉਹ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਅੱਗੇ ਜਿਹੜਾ ਜੀ ਉਹ ਚੱਲਣਗੇ। ਸੋ ਇਹ ਤੁਸੀਂ ਇਹ ਕਹਿ ਲਓ ਕਿ ਫੀਤਾ ਕੱਟਣ ਦੀ ਜਿਹੜੀ ਕਾਹਲੀ ਹੈ ਨਾ ਉਹ ਸੀਗੀ ਜਥੇਦਾਰ ਸਾਹਿਬ ਨੂੰ। ਪਹਿਲਾਂ ਤਾਂ ਉਧਰ ਫੀਤਾ ਕੱਟਿਆ ਜਾ ਕੇ ਪੋਸਟਰ ਰਿਲੀਜ਼ ਕਰਕੇ, ਤੇ ਹੁਣ ਇੱਧਰ ਫੀਤਾ ਕੱਟਤਾ ਜੀ ਫਿਲਮ ਦੇ ਉੱਤੇ ਪਾਬੰਦੀ ਲਾ ਕੇ। ਜੀ ਬਿਲਕੁਲ, ਹਰੇਕ ਗੱਲ 'ਚ ਮੋਹਰੀ ਹੋਣਾ ਹੁੰਦਾ, ਜਿੱਦਾਂ ਮਰਜ਼ੀ ਹੋ ਜਾਏ। ਤੇ ਅਖੀਰ ਵਿੱਚ ਅਜ਼ਨਾਮਾ ਕਿ ਮੁੜਦਾ ਦਿੱਲੀ ਤੋਂ ਆਵੇ ਅਵਿਨਾਸ਼ ਖੰਨਾ, ਮੁੜ ਕੇ ਪਦਵੀਆਂ ਦੀ ਪੰਡ ਲਾਹ ਮੀਆਂ। ਮੁੜਦਾ ਦਿੱਲੀ ਤੋਂ ਆਵੇ ਅਵਿਨਾਸ਼ ਖੰਨਾ, ਮੁੜ ਕੇ ਪਦਵੀਆਂ ਦੀ ਪੰਡ ਲਾਹ ਮੀਆਂ। ਰਸਤੇ ਵਿੱਚ ਖੜੂੰਦਾ ਨਹੀਂ ਸੁਣੀਦਾ ਉਹ, ਹੁਸ਼ਿਆਰਪੁਰੇ ਦੇ ਪੈ ਗਿਆ ਰਾਹ ਮੀਆਂ। ਪੁੱਜੀ ਖਬਰ ਤੇ ਪੁੱਜਾ ਨਹੀਂ ਆਪ ਹਾਲੇ, ਅੱਗੋਂ ਸੂਦ ਨੂੰ ਚੜ ਗਿਆ ਸਾਹ ਮੀਆਂ। ਦੇਣੀ ਸੰਪਲਾ ਮਿੱਤਰ ਨੇ ਟਿਕਟ ਇਸ ਨੂੰ, ਆ ਕੇ ਐਵੇਂ ਨਹੀਂ ਵੱਜਿਆ ਠਾਹ ਮੀਆਂ। ਇੱਕੋ ਪਾਰਟੀ ਅੰਦਰ ਕਈ ਧੜੇ ਮਿੱਤਰ, ਮਿਲਦੇ ਉਂਝ ਹਨ ਹੱਸ ਕੇ ਬੜੇ ਮਿੱਤਰ। ਇੱਕੋ ਪਾਰਟੀ ਅੰਦਰ ਕਈ ਧੜੇ ਮਿੱਤਰ, ਮਿਲਦੇ ਉਂਝ ਹਨ ਹੱਸ ਕੇ ਬੜੇ ਮਿੱਤਰ। ਫਿਰ ਵੀ ਪੀਰਾਂ ਦੇ ਚੂਰਮਾ ਜਾਣ ਸੁਖਣ, ਹਲਕੇ ਵਿੱਚ ਸ਼ਰੀਕ ਨਾ ਬੜੇ ਮਿੱਤਰ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।